ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 20 ਮਈ ਦਿਨ ਸ਼ਨੀਚਰਵਾਰ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਜੀਕੇ ਤਨੋਤਾ, ਕ੍ਰਿਸ਼ਨ ਤਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੈਕਾਵਿਲ, ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ 'ਚ ਲੋਕੇਸ਼ਨ ਹੈ। ਕਾਲ ਨਿਮਾ ਸਹੋਤਾ 209 277 0113। ਬੂਟਾ ਸਿੰਘ ਰਾਣੀਪੁਰ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਮਿੰਟੂ ਜੀ, ਖਬਰਾਂ ਵੱਲ ਨੂੰ ਵੱਧਦੇ ਚਲੀਏ। ਰਾਜਸਥਾਨ ਨੂੰ ਪਾਣੀ ਦੇਣ ਦਾ ਨਵਾਂ ਖੁਲਾਸਾ। ਜੀ ਬਿਲਕੁਲ, ਇਹ ਤਾਂ ਜਿੱਦਾਂ ਸ਼ਾਂਤ ਪਾਣੀ 'ਚ ਢੀਮ ਵੱਜਣ ਵਾਲੀ ਗੱਲ ਆ, ਕਿਉਂਕਿ ਇੱਕ ਬਿਆਨ ਜਿਹੜਾ ਹੈ ਉਹ ਰਾਜੇਵਾਲ ਸਾਹਿਬ ਨੇ ਜਾਰੀ ਕੀਤਾ ਹੈ, ਜਿੱਥੋਂ ਇਹ ਚਰਚਾ ਜਿਹੜੀ ਆ ਉਹ ਇੱਕ ਵਾਰੀ ਫੇਰ ਚਿੰਤਾ ਬਣ ਕੇ ਉੱਭਰੀ ਹੈ ਜੀ। ਕਿਉਂਕਿ ਇਹਨਾਂ ਨੇ ਜਿਹੜਾ ਖੁਲਾਸਾ ਕੀਤਾ, ਵੈਸੇ ਦੇਖੋ ਇਹਨਾਂ ਦੀ ਜਿਹੜੀ ਕਾਰਕਰਦਗੀ ਹੈ ਰਾਜੇਵਾਲ ਸਾਹਿਬ ਦੀ, ਜਾਂ ਕਿਸੇ ਵੀ ਨੇਤਾ ਦੀ, ਉਹਨੂੰ ਮਾਪਣ ਦਾ ਆਪੋ ਆਪਣਾ ਪੈਮਾਨਾ ਹੈ। ਹਰ ਇੱਕ ਬੰਦਾ ਆਜ਼ਾਦ ਹੈ ਕਿ ਕਿਸ ਤਰ੍ਹਾਂ ਕਿਸੇ ਦੀ ਲੀਡਰਸ਼ਿਪ ਨੂੰ ਦੇਖਦਾ ਹੈ। ਪਰ ਇੱਕ ਚੀਜ਼ ਮੈਂ ਕਹਾਂਗਾ, ਜਿੰਨੇ ਵੀ ਕਿਸਾਨ ਆਗੂ ਆਪਾਂ ਦੇਖੇ ਆ, ਸਾਰਿਆਂ ਨੇ ਆਪਾਂ ਦੇਖੇ ਆ ਕਿ ਰਾਜੇਵਾਲ ਸਾਹਿਬ ਜਿਹੜੇ ਆ ਉਹ ਇਹਨਾਂ ਚੋਂ ਥੋੜੇ ਜਿਹੇ ਵੱਖ ਇਸ ਗੱਲੋਂ ਨੇ, ਕਿਉਂਕਿ ਇਹਨਾਂ ਨੂੰ ਅਗਾਊ ਜਾਣਕਾਰੀ ਹੁੰਦੀ ਆ ਪੜ੍ਹਿਆ ਲਿਖਿਆ ਹੋਣ ਕਰਕੇ, ਤੇ ਬਾਕੀ ਕਿਉਂਕਿ ਬਹੁਤ ਪੁਰਾਣੇ ਲੀਡਰ ਨੇ, ਇਹਨਾਂ ਨੂੰ ਦਫ਼ਤਰਾਂ ਦੇ ਵਿੱਚ ਬਹੁਤ ਸਾਰੇ ਲੋਕ ਜਾਣਦੇ ਆ ਤੇ ਜਾਣਕਾਰੀਆਂ ਮਿਲ ਜਾਂਦੀਆਂ ਨੇ ਅਗੇਤੀਆਂ ਜੀ। ਮਤਲਬ ਜਦੋਂ ਤੁਸੀਂ ਦੇਖੋ ਕਿ ਜਿਹੜੇ ਉਹ ਆਰਡੀਨੈਂਸ ਲਿਆਂਦੇ ਸਨ, ਜਿਹੜੇ ਬਾਅਦ ਦੇ ਵਿੱਚ ਖੇਤੀ ਬਿੱਲ ਬਣੇ ਤੇ ਬਾਅਦ ਚ ਕਿਸਾਨੀ ਅੰਦੋਲਨ, ਇਹਨਾਂ ਨੇ ਤੇ ਉਸ ਤੋਂ ਬਾਅਦ ਆਪਣੀ ਟੀਮ ਜਿਹੜੀ ਸੀ, ਅਸੀਂ ਪਹਿਲਾਂ ਮਤਲਬ ਕਿ ਕਿਹਾ ਸੀ ਉਸ ਵੇਲੇ ਕਿ ਇਹ ਚੀਜ਼ ਹੋਏਗੀ, ਤਾਂ ਹੋਇਆ ਵੀ, ਕਿਉਂਕਿ ਉਹ ਮਤਲਬ ਕਿ ਕਨਸੋਹਾਂ ਮਿਲ ਰਹੀਆਂ ਸਨ। ਤਾਂ ਉਸੇ ਤਰ੍ਹਾਂ ਐਤਕੀ ਵੀ ਜਿਹੜੀ ਇਹਨਾਂ ਨੇ ਗੱਲ ਕਹੀ ਆ ਉਹ ਖਾਸੀ ਮਤਲਬ ਵਿਚਾਰਨਯੋਗ ਆ। ਇਹ ਕਹਿੰਦੇ ਆ ਕਿ ਕੁਝ ਮੈਂਬਰ ਪਾਰਲੀਮੈਂਟ ਰਾਜਸਥਾਨ ਦੇ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉੱਤੇ 1250 ਕਿਊਸਿਕ ਪਾਣੀ ਜਿਹੜਾ ਆ ਉਹ ਹੋਰ ਫਾਲਤੂ ਦੇਣ ਵਾਸਤੇ ਦਬਾਅ ਪਾ ਰਹੇ ਆ, ਤੇ ਪਤਾ ਲੱਗਾ ਆ ਕਿ ਅਗਲੇ 1-2 ਦਿਨਾਂ ਦੇ ਵਿੱਚ ਜਿਹੜੇ ਮੁੱਖ ਮੰਤਰੀ ਸਰਦਾਰ ਮਾਨ ਆ, ਇਸ ਸੰਬੰਧੀ ਰਾਜਸਥਾਨ ਦੇ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਨੇ। ਇਹ ਇਹਨਾਂ ਨੇ ਮਤਲਬ ਕਿ ਇੱਕ ਖੁਲਾਸਾ ਕੀਤਾ ਤੇ ਨਾਲ ਕਿਹਾ ਕਿ ਦੇਖੋ ਸਾਡੇ ਕੋਲ ਇੱਕ ਪਾਣੀ ਦਾ ਤੁਪਕਾ ਵੀ ਫਾਲਤੂ ਨਹੀਂ ਹੈਗਾ, ਅਸੀਂ ਦੱਸੋ ਕਿੱਥੋਂ ਦਈਏ। ਵੈਸੇ ਤੇ ਇਹਨਾਂ ਨੇ, ਤੁਹਾਨੂੰ ਯਾਦ ਹੋਣਾ, ਬਹੁਤ ਲੰਮੇ ਸਮੇਂ ਤੋਂ ਐਲਾਨ ਕੀਤਾ ਹੋਇਆ ਕਿ ਅਸੀਂ ਪਾਣੀਆਂ ਦੇ ਮੁੱਦੇ ਤੇ ਮੋਰਚਾ ਲਾਵਾਂਗੇ, ਪਰ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਮੁਲਤਵੀ ਹੁੰਦਾ ਆ। ਪਰ ਜਿੱਥੋਂ ਤੱਕ ਇਹ ਹੁਣ ਖੁਲਾਸਾ ਹੈ, ਜ਼ਿੰਮੇਵਾਰ ਵਿਅਕਤੀ ਨੇ ਇਦਾਂ ਤਾਂ ਬਿਨਾਂ ਜਾਣਕਾਰੀ ਤੋਂ ਕਿਸ ਤਰ੍ਹਾਂ ਗੱਲ ਕਰ ਸਕਦੇ ਆ, ਤੇ ਜੇ ਇਦਾਂ ਮੁੱਖ ਮੰਤਰੀ ਕੋਈ ਵਿਚਾਰ ਕਰ ਰਹੇ ਆ ਤੇ ਵਿਚਾਰ ਹੀ ਗਲਤ ਹੈ। ਦੇਖੋ ਇਹ ਵਿਚਾਰ ਹੀ ਗਲਤ ਆ, ਕਿਉਂਕਿ ਗੱਲ ਇਹ ਆ ਕਿ ਹੁਣ ਪਾਣੀ ਘਟ ਜਾ ਰਿਹਾ, ਵੱਧ ਜਾ ਰਿਹਾ। ਉਹਨਾਂ ਨੇ ਕੰਕਰੀਟ ਸਾਡੀਆਂ ਨਹਿਰਾਂ 'ਚ ਪਾ ਦਿੱਤੇ ਨੇ। ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਨੂੰ ਤੇ ਇੱਥੇ ਇਹ ਨੁਕਤਾ ਚੁੱਕਣਾ ਚਾਹੀਦਾ ਹੈ ਕਿ ਪਾਣੀ ਜਿਹੜਾ ਜਾ ਰਿਹਾ, ਜਿੰਨਾ ਵੀ ਜਾ ਰਿਹਾ, ਕਿ ਉਹ ਜਾਇਜ਼ ਢੰਗ ਨਾਲ ਜਾ ਰਿਹਾ। ਹਾਲਾਂਕਿ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ 'ਚ ਵੀ ਆਪਣੇ ਪੰਜਾਬੀ ਭਰਾ ਹੀ ਆ, ਉਹ ਵੀ ਖੇਤੀ ਕਰਦੇ ਆ। ਅਸੀਂ ਉਹਨਾਂ ਦੇ ਕੋਈ ਦੁਸ਼ਮਣ ਨਹੀਂ ਹੈਗੇ। ਬਈ ਗੱਲ ਇਹ ਆ ਕਿ ਕੀ ਉਹ ਜਾਇਜ਼ ਹੈ ਜਾਂ ਨਹੀਂ, ਪੰਜਾਬ ਦੇ ਲਿਹਾਜ਼ ਨਾਲ ਜੇ ਗੱਲ ਕਰੀਏ ਤਾਂ ਨੁਕਤਾ ਤੇ ਇਹ ਬਣਦਾ, ਕਿਉਂਕਿ ਇਤਿਹਾਸ ਦੇ ਵਿੱਚ ਜੇ ਤੁਸੀਂ ਜਾਓਗੇ ਤਾਂ ਜਦੋਂ ਪਾਣੀਆਂ ਦੀ ਵੰਡ, ਕਿਉਂਕਿ ਮੁਲਕ ਦੀ ਵੰਡ ਹੋ ਗਈ ਭੂਗੋਲਿਕ ਤੌਰ ਤੇ, ਸਭ ਤੋਂ ਔਖੀ ਵੰਡ ਜਿਹੜੀ ਹੁੰਦੀ ਹੈ ਨਦੀਆਂ ਦੀ ਵੰਡ ਹੁੰਦੀ ਹੈ, ਤੁਹਾਨੂੰ ਪਤਾ ਹੀ ਆ। ਤਾਂ ਉਹਦੇ ਲਈ ਫਿਰ ਸਿੰਧੂ ਜਲ ਨਦੀ ਜਿਹੜਾ ਸਮਝੌਤਾ ਹੈ ਉਹ ਆਉਂਦਾ ਹੈ, ਤਾਂ ਇੰਡਸ ਵਾਟਰ ਟਰੀਟੀ ਜਿਹਨੂੰ ਆਪਾਂ ਕਹਿੰਦੇ ਆ। ਤਾਂ ਉਹਦੇ ਵਿੱਚ ਕੀ ਸੀਗਾ ਕਿ ਜਿਸ ਤਰ੍ਹਾਂ ਪੰਜਾਬ ਦਾ ਪੱਖ ਅਣਗੌਲਿਆ ਕੀਤਾ ਗਿਆ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਿਸਾਲੀ ਕੇਸ ਹੈ ਪੂਰੀ ਦੁਨੀਆ 'ਚ, ਮੈਂ ਤੇ ਕਹੂੰਗਾ, ਕਿਉਂਕਿ ਸੰਸਾਰ ਬੈਂਕ ਦੀ ਟੀਮ ਕੋਲ ਭਾਰਤ ਦਾ ਪੱਖ ਮਜ਼ਬੂਤ ਕਰਨ ਲਈ ਇਸ ਤਰ੍ਹਾਂ ਕੀਤਾ ਗਿਆ ਸੀਗਾ ਕਿ ਜਿੱਦਾਂ ਮਤਲਬ ਕਿ ਰਾਜਸਥਾਨ ਵਾਲਾ ਏਰੀਆ ਜਿਹੜਾ ਉਹ ਵਿੱਚ ਪਾਇਆ ਗਿਆ, ਤੇ ਇਹ ਸਾਰਾ ਕੁਝ ਜਿਹੜੇ ਤੋਂ ਮੁੱਢ ਵੱਜ ਗਿਆ।
ਤੇ ਉਹ ਜਿਹੜਾ ਗੈਰ ਰਾਈਪੇਰੀਅਨ ਰਾਜ ਹੈ ਰਾਜਸਥਾਨ, ਉਹ ਪਾਣੀ ਦਾ ਲੋੜਵੰਦ ਬਣ ਕੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਹਿੱਸੇਦਾਰ ਬਣਾ ਦਿੱਤਾ ਗਿਆ। ਭਾਰਤ ਤੇ ਪਾਕਿਸਤਾਨ ਦਰਮਿਆਨ ਜਿਹੜਾ 60 ਚ ਹੋਇਆ ਸਮਝੌਤਾ, ਪਰ ਜੇ ਤੁਸੀਂ ਦੇਖੋਗੇ 29 ਜਨਵਰੀ 1955 ਦੀ ਅੰਤਰਰਾਜੀ ਕਾਨਫਰੰਸ ਦੇ ਫੈਸਲੇ, ਜਿਸ ਵਿੱਚ ਰਾਵੀ ਤੇ ਬਿਆਸ ਦੇ ਕੁੱਲ 158.50 ਲੱਖ ਏਕੜ ਫੀਟ, ਜਿਹਨੂੰ MAF ਕਹਿੰਦੇ ਆਪਾਂ, ਇੱਥੇ ਏਕੜ ਫੁੱਟ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਕਾਈ ਤੋਂ ਭਾਵ ਇਹ ਹੁੰਦਾ ਕਿ ਏਕੜ ਰਕਬੇ ਵਿੱਚ ਫੁੱਟ ਡੂੰਘਾਈ ਪਾਣੀ ਜਿਹੜਾ ਉਹ ਖੜਾ ਹੋਵੇ, ਤੇ ਉਹਨੂੰ ਆਪਾਂ MAF ਕਹਿੰਦੇ ਆ। ਦੀ ਵੰਡ ਜਿਹੜੀ ਹੋਈ ਸੀ, ਪੰਜਾਬ 59 ਲੱਖ ਏਕੜ ਫੀਟ ਤੇ ਕਸ਼ਮੀਰ 6.5 ਲੱਖ ਏਕੜ ਫੀਟ, ਰਾਜਸਥਾਨ 80 ਲੱਖ ਏਕੜ ਫੀਟ ਤੇ ਪੈਪਸੂ 13 ਲੱਖ ਏਕੜ ਫੀਟ। ਮਤਲਬ ਕਿ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜਾ ਟੋਟਲ 158 ਸੀ, 158 ਚੋਂ ਸਿੱਧਾ ਰਾਜਸਥਾਨ ਨੂੰ ਕਿੰਨਾ ਚਲਾ ਗਿਆ, 80 ਲੱਖ ਏਕੜ ਫੀਟ। ਤਾਂ ਇਹ ਆਪਣੇ ਆਪ ਦੇ ਵਿੱਚ ਇਹਨੂੰ ਮਤਲਬ ਕਿ ਇਸ ਤਰ੍ਹਾਂ ਲਈਏ ਤਾਂ ਇਹ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਹੁੰਦਾ ਹੈ। ਵੈਸੇ ਜਿਹਨੂੰ MAF ਚ ਗਿਣੋਗੇ ਤਾਂ ਉਹ ਆ ਜਾਏਗਾ ਮਿਲੀਅਨ ਏਕੜ ਫੀਟ, ਤਾਂ ਫਿਰ 80 ਲੱਖ ਏਕੜ ਫੀਟ ਆ ਜਾਏਗਾ, ਆਪਾਂ ਉਹਨੂੰ 8 MAF ਵੀ ਕਹਿ ਸਕਦੇ ਹਾਂ। ਤਾਂ ਇੱਕ ਤਰ੍ਹਾਂ ਨਾਲ ਉਹ 50% ਸਾਡਾ ਪਾਣੀ ਉਸ ਵੇਲੇ ਵੰਡਵਾ ਚਲੇ ਗਿਆ। ਤਾਂ ਹੁਣ ਪਤਾ ਨਹੀਂ ਕਿਹੜੇ ਵਾਹ ਚ ਹੋਰ ਮੰਗ ਰਹੇ ਆ, ਜਾਂ ਉਹ ਕਹਿ ਰਹੇ ਆ ਕਿ ਸਾਡਾ ਉਹ 8 MAF ਜਿਹੜਾ ਤੁਸੀਂ ਦਿੱਤਾ ਸੀਗਾ, ਵੈਸੇ ਮੈਂ ਥੋੜਾ ਜਿਹਾ ਵਿੱਚ ਰਲਗੱਡ ਕਰ ਗਿਆ, MAF ਏਕੜ ਫੀਟ ਉਹ ਹੋ ਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ, ਤੇ MAF ਯਾਨੀ ਮਿਲੀਅਨ ਏਕੜ ਫੀਟ। ਤਾਂ ਖੈਰ ਇਹ, ਹਾਂਜੀ, ਇਹ ਹੁਣ ਜਿਹੜਾ ਇਹ ਸਾਰਾ ਰੇੜਕਾ ਹੈ, ਪਤਾ ਨਹੀਂ ਕਿੱਥੋਂ ਸ਼ੁਰੂ ਹੋਇਆ, ਪਰ ਗੱਲ ਤੇ ਇਹ ਆ ਕਿ ਉਹ ਜੇ ਹੁਣ ਇਹ ਗੱਲ ਕਹਿੰਦੀ ਹੈ ਕਿ 8 MAF ਸਾਡਾ ਪੂਰਾ ਕਰੋ, ਤੇ ਫਿਰ ਸਾਨੂੰ ਆਪਣਾ ਤਰਕ ਦੇਣ ਦੀ ਜ਼ਰੂਰਤ ਹੈ ਕਿ ਪਾਣੀ ਤੁਸੀਂ ਚਲੋ ਇੰਨੇ ਚਿਰ ਤੋਂ ਵਰਤ ਰਹੇ ਹੋ, ਹੁਣ ਜਿੰਨਾ ਜਾ ਰਿਹਾ, ਜਿਹੜੀ ਪਿੱਛੋਂ ਸਾਡੇ ਕੋਲ ਪਾਣੀ ਦੀ ਧਾਰਾ ਆਉਂਦੀ ਹੈ, ਪਾਣੀ ਦਾ ਪ੍ਰਵਾਹ ਹੈ ਜਿਹੜਾ, ਜੇ ਉਹ ਹੁਣ ਸਾਡੇ ਵਰਤੋਂ ਯੋਗ ਵੀ ਪੂਰਾ ਨਹੀਂ ਹੁੰਦਾ ਪਿਆ, ਤੇ ਅਸੀਂ ਕਿੱਥੋਂ ਗਾਂ ਪੂਰਾ ਕਰਕੇ ਦਈਏ ਵੀ? ਉਧਰੋਂ ਹਰਿਆਣੇ ਵਾਲੇ ਕਹਿੰਦੇ ਤੁਸੀਂ ਦਿਓ, ਉਹ ਗਾਂ ਉਧਰੋਂ ਪਿੱਛੋਂ ਕਹਿੰਦੇ ਕਿ ਪਿੰਜੌਰ ਵੱਲੋਂ ਅਸੀਂ ਕੱਢ ਲਾਂਗੇ ਸਤਲੁਜ ਦਾ ਪਾਣੀ। ਮਤਲਬ ਕਿ ਸਾਨੂੰ ਕਿਤੇ ਜਿਉਣ ਜੋਗਾ ਛੱਡਣਾ ਵੀ ਇਹਨਾਂ ਕਿ ਨਹੀਂ। ਸੋ ਗੱਲ ਵੱਡੀ ਇਹੋ ਆ ਕਿ ਜੇ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਰਾਜੇਵਾਲ ਸਾਹਿਬ ਕੋਲ ਆਈ ਹੈ ਤਾਂ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ, ਪਰ ਜੇਕਰ ਨਹੀਂ ਤਾਂ ਸਰਕਾਰ ਨੂੰ ਇਹਦਾ ਖੰਡਨ ਮੰਡਨ ਕਰਨਾ ਚਾਹੀਦਾ ਹੈ ਕਿ ਐਸੀ ਕੋਈ ਗੱਲ ਨਹੀਂ ਹੈ। ਪਰ ਜੇਕਰ ਇਸ ਤਰ੍ਹਾਂ ਦੀ ਕੋਈ ਉਹ ਡਿਮਾਂਡ ਕਰ ਰਿਹਾ ਤਾਂ ਸਾਨੂੰ ਆਪਣਾ ਨੁਕਤਾ ਸਟਰੋਂਗਲੀ ਉੱਥੇ ਉਭਾਰਨਾ ਚਾਹੀਦਾ ਹੈ ਕਿ ਬਈ ਆਹ ਕਹਾਣੀ ਉਦੋਂ ਵਾਪਰੀ ਸੀਗੀ, ਸਾਡੇ ਨਾਲ ਤੇ ਪਹਿਲਾਂ ਉਸ ਕਹਾਣੀ ਦਾ ਨਿਬੇੜਾ ਕਰੋ, ਫਿਰ ਗਾਂ ਦੀ ਗੱਲ ਕਰ ਲੈਂਦੇ ਆ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਪੰਜਾਬ ਦੇ ਕੋਲ ਤਾਂ ਹੋਰ ਕੋਈ ਕੁਦਰਤੀ ਸਰੋਤ ਵੀ ਨਹੀਂ ਆ ਪਾਣੀ ਤੋਂ ਇਲਾਵਾ, ਤੇ ਜਾਣਾ ਕਿੱਥੇ ਅਜੇ ਸਾਰਾ ਹੀ ਪਾਣੀ ਜਿਹੜਾ ਉਹ ਚਲਾ ਗਿਆ। ਬਿਲਕੁਲ ਸਾਡੇ ਕੋਲ ਹੈ ਕੀ, ਉਹੀ ਤੇ ਗੱਲ ਮੈਂ ਕਹਿ ਰਿਹਾ ਨਾ ਕਿ ਸਾਡੇ ਕੋਲ ਮਤਲਬ ਕਿ ਹੁਣ ਮਾੜੇ ਮੋਟੇ ਜਿਹੜੇ ਇਹ ਦਰਿਆ ਰਹਿ ਗਏ ਆ, ਇਹਨਾਂ ਦੇ ਬਦੌਲਤ ਹੀ ਤੇ ਰੋਟੀ ਖਾਵਾਂਗੇ। ਤੇ ਜੇ ਇਹ ਵੀ ਹੁਣ ਉਹ ਵੀ ਕਹੀ ਜਾਂਦੇ ਕੰਕਰੀਟ ਪਾ ਦਿੱਤਾ ਜੀ ਨਹਿਰਾਂ ਚ, ਕਦੇ ਦੇਖਿਆ ਤੁਸੀਂ? ਵੇਖੋ ਕਿ ਕਿਸ ਤਰ੍ਹਾਂ ਇਹ ਵੈਸੇ ਵੀ ਆਪਾਂ ਕੁਦਰਤੀ ਸਿਸਟਮ ਦੇ ਕਿੰਨਾ ਖਿਲਾਫ ਮੰਨੀਏ ਇਹਨੂੰ, ਕਿ ਨਹਿਰਾਂ ਚ ਤੁਸੀਂ ਆਪਣਾ ਪਾਣੀ ਪੂਰਾ ਕਰਨ ਵਾਸਤੇ ਸਾਡੀਆਂ ਨਹਿਰਾਂ ਚ ਜੋ ਧਰਤੀ ਪਾਣੀ ਜ਼ੀਰਦੀ ਆ, ਆਲੇ ਦੁਆਲੇ ਬਨਸਪਤੀ ਉਹ ਮੌਲਦੀ ਹੈ, ਉਹ ਸਾਰਾ ਕੁਝ ਹੀ ਤੁਸੀਂ ਖਤਮ ਕਰ ਦਿੱਤਾ। ਤਾਂ ਹੁਣ ਉਲਟਾ ਜੇ 1280 ਕਿਊਸਿਕ ਪਾਣੀ ਦਾ ਫੇਰ ਹੁਣ ਰੇਟ ਕਹਿ, ਤਾਂ ਸਮਝ ਨਹੀਂ ਆ ਰਹੀ ਕੀ ਬਣੇਗਾ। ਜੀ ਜੀ ਜੀ, ਬੂੰਦ ਬੂੰਦ ਲਈ ਮੁਹਤਾਜ ਕਰ ਰਹੇ ਆ ਪੰਜਾਬ ਨੂੰ। ਅਗਲੀ ਮਿੰਟੂ ਜੀ ਗੱਲ ਕਰੀਏ, ਵਿਧਾਇਕਾਂ ਨੂੰ ਮਿਲੇਗੀ ਜ਼ਮੀਨ ਦੇ ਨਾਲ ਕਹਿੰਦੇ ਫਲੈਟ ਵੀ। ਹਾਂਜੀ, ਜ਼ਮੀਨ ਦੇ ਨਾਲ ਫਲੈਟ ਦੀ ਸਹੂਲਤ ਮਿਲੇਗੀ। ਤਾਂ ਗੱਲ ਇਹ ਆ ਕਿ ਇਹ 2016 ਚ ਵੀ ਪ੍ਰਪੋਜ਼ਲ ਆਇਆ ਸੀਗਾ, ਉਦੋਂ ਵਿਧਾਇਕਾਂ ਦੀ ਸੁਸਾਇਟੀ ਜਿਹੜੀ ਸੀਗੀ ਉਹਦੇ ਵਾਸਤੇ ਜ਼ਮੀਨ ਅਲਾਟ ਕੀਤੀ ਗਈ ਸੀਗੀ, ਪਰ ਉਹ ਗੱਲ ਇੰਨੀ ਨੇਪਰੇ ਨਹੀਂ ਚੜੀ। ਹੁਣ ਇਹ ਆ ਗਏ, ਇਹਨਾਂ ਨੇ ਨੇਪਰੇ ਚੜਾ ਦੇਣੀ ਹੈ। ਤਾਂ ਦੱਸਦੇ ਆ ਕਿ ਨਿਊ ਚੰਡੀਗੜ੍ਹ ਵਾਲੀ ਸਾਈਡ ਇਹਨਾਂ ਨੇ ਇਹ ਸਾਰਾ ਕੁਝ ਵੇਖ ਲਿਆ। ਸੁਸਾਇਟੀ ਵਿੱਚ ਯਾਨੀ ਇੱਕ ਸੁਸਾਇਟੀ ਬਣਾ ਕੇ ਸੁਸਾਇਟੀ ਦੇ ਵਿੱਚ ਜਿਹੜੇ ਵਿਧਾਇਕ ਹੈ ਉਹ ਸਾਰੇ ਮੈਂਬਰ ਬਣਾ ਲਏ ਜਾਣਗੇ। ਤੇ ਕਮਾਲ ਦੀ ਗੱਲ ਇਹ ਆ ਕਿ ਲੋਕਾਂ ਨੂੰ ਹਾਲੇ ਪਤਾ ਹੀ ਨਹੀਂ ਲੱਗਾ ਕਿ ਇਸ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਦਾ ਪ੍ਰਧਾਨ ਵੀ ਅਜੀਤ ਸਿੰਘ ਕੋਹਲੀ ਵਿਧਾਇਕ ਪਟਿਆਲੇ ਵਾਲਾ ਥਾਪ ਦਿੱਤਾ ਗਿਆ। ਤਾਂ ਇਹਦੇ ਚ ਕੀ ਹੈ ਕਿ ਹੁਣ ਸਸਤੀਆਂ ਦਰਾਂ ਤੇ ਮਤਲਬ ਕਿ ਜ਼ਮੀਨ ਦਿੱਤੀ ਜਾਏਗੀ, ਫਿਰ ਉਹ ਮਤਲਬ ਕਿ ਇੱਕ ਹਾਊਸਿੰਗ ਸੁਸਾਇਟੀ ਡਿਵੈਲਪ ਹੋਏਗੀ,
ਤੇ ਉਹ ਤੁਹਾਨੂੰ ਪਤਾ ਹੀ ਆ ਉਹ ਵੀ ਕਿਸ ਤਰ੍ਹਾਂ ਸਸਤੀ ਦਰਾਂ ਤੇ ਉਹ ਡਿਵੈਲਪ ਹੋਏਗੀ ਤੇ ਉਸ ਤੋਂ ਬਾਅਦ ਫਿਰ ਐਮਐਲਏਸ ਨੂੰ ਫਲੈਟ ਮਿਲ ਜਾਣਗੇ ਸਸਤੀਆਂ ਦਰਾਂ ਤੇ। ਤੇ ਇਹ ਆਪਣੇ ਆਪ ਦੇ ਵਿੱਚ ਹੁਣ ਬੜਾ ਵੱਡਾ ਸਵਾਲ। ਵੈਸੇ ਤੇ ਦੇਖੋ ਕੁਛ ਐਮਐਲਏਸ ਨੂੰ ਪ੍ਰੋਬਲਮ ਆਉਂਦੀ ਹੈ ਕਿਉਂਕਿ ਇੰਨੇ ਜ਼ਿਆਦਾ ਫਲੈਟ ਵਗੈਰਾ ਜਿਹੜੇ ਆ ਉਹ ਉੱਥੇ ਹੈ ਨਹੀਂ ਗੇ ਹਿਸਾਬ ਕਿਤਾਬ ਜੇ ਲਾਈਏ। ਪਰ ਇਹ ਆ ਕਿ ਜਿਹੜੀ ਇਸ ਤਰ੍ਹਾਂ ਦੀ ਸੁਸਾਇਟੀ ਡਿਵੈਲਪ ਕਰਨ ਵਾਲੀ ਗੱਲ ਹੁੰਦੀ ਹੈ ਤਾਂ ਉਹ ਹੁਣ ਮਤਲਬ ਕਿ ਇਹ ਜਾਂ ਤਾਂ ਇਹ ਹੈ ਕਿ ਉੱਥੇ ਪੱਕੇ ਤੌਰ ਤੇ ਬਣਾ ਕੇ ਇਸ ਤਰ੍ਹਾਂ ਦਾ ਸਿਸਟਮ ਹੋਵੇ ਕਿ ਬਈ ਜਿਹੜੇ 5 ਸਾਲ ਰਹਿਣੇ ਆ ਉਹ ਉੱਥੇ ਰਹੀ ਜਾਣ ਤੇ ਬਾਕੀ ਖਾਲੀ ਕਰਕੇ ਤੁਰੇ ਜਾਣ। ਤੇ ਜੇ ਉੱਥੇ ਹੁਣ ਉਹ ਪਿੰਗ ਪਾ ਕੇ ਹੀ ਬਹਿ ਜਾਣ, ਉੱਠਣ ਹੀ ਨਾ, ਤੇ ਫਿਰ ਤਾਂ ਅੱਗੇ ਵੀ ਆਪਾਂ ਦੇਖਿਆ ਨਾ ਕਈ ਮੰਤਰੀਆਂ ਨੇ ਸਮਾਨ ਨਹੀਂ ਸੀ ਚੁੱਕਿਆ ਤੇ ਕੁਲਤਾਰ ਸਿੰਘ ਸੰਧਵਾ ਹੋਰਾਂ ਨੂੰ ਲੈਟਰ ਜਾਰੀ ਕਰਨੇ ਪਏ ਸੀਗੇ। ਖੈਰ ਇੱਕ ਇੰਟਰਸਟਿੰਗ ਗੱਲ ਇਹ ਆ ਕਿ ਬਾਹਰ ਜੁੰਡਿਓ ਜੁੰਡੀ ਹੋਣ ਤੱਕ ਜਾਣ ਵਾਲੇ ਇਹ ਵਿਧਾਇਕ ਇਸ ਮਾਮਲੇ 'ਚ ਕਹਿੰਦੇ ਆ ਕਿ ਇੱਕੋ-ਮਿੱਕ ਹੋ ਗਏ ਆ, ਇੱਕੋ-ਮਿੱਕੇ। ਤੇ ਕਹਿੰਦੇ ਇੱਕੋ-ਮਿੱਕੇ ਹੋ ਗਏ ਆ ਕਿ 70 ਤੋਂ 75 ਐਮਐਲਏ ਹੁਣ ਤੱਕ ਜੁੜ ਚੁੱਕੇ ਆ ਵੱਖ-ਵੱਖ ਪਾਰਟੀਆਂ ਦੇ। ਸੋ ਇਹ ਆਪਣੇ ਆਪ ਦੇ ਵਿੱਚ ਕਮਾਲ ਦੀ ਗੱਲ ਹੈ ਕਿ ਜਦੋਂ ਸਹੂਲਤਾਂ ਦੀ ਗੱਲ ਆਉਂਦੀ ਹੈ ਉਦੋਂ ਸਾਰਾ ਵੈਰ ਵਿਰੋਧ ਜਿਹੜਾ ਆ ਉਹ ਉਰਾਂ ਕਹਿ ਲਓ ਕਿ ਬਨੂੜ ਦੇ ਲਾਗੇ ਹੀ ਛੱਡ ਜਾਂਦੇ ਆ। ਉਹ ਮੁਹਾਲੀ ਚੰਡੀਗੜ੍ਹ ਲੈ ਜਾਂਦੇ ਨੇ, ਉੱਥੇ ਜਾ ਕੇ ਇੱਕ ਵੀ ਹੋ ਜਾਂਦੇ ਆ ਕਈ ਮਸਲਿਆਂ ਤੇ। ਜੀ 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 ਬਿਲਕੁਲ, ਇਹ ਅਕਸਰ ਹੀ ਹੁੰਦਾ ਰਿਹਾ ਆ ਤੇ ਹੁੰਦਾ ਹੀ ਰਹਿਣਾ ਆ। ਇਹ ਆਪਣੇ ਮਾਮਲਿਆਂ ਨੂੰ ਸਭ ਇਕੱਠੇ ਹੀ ਨੇ। ਅਗਲੀ ਮਿੰਟੂ ਜੀ ਗੱਲ ਕਰੀਏ, ਵਿਧਾਇਕ ਖਬਰਾਂ ਚੋਂ ਬਾਹਰ ਨਹੀਂ ਰਹਿੰਦੇ। ਹੁਣ ਇੱਕ ਵਿਧਾਇਕ ਦਾ ਉਦਘਾਟਨ ਚਰਚਾ 'ਚ ਆ ਗਿਆ ਜੀ। ਇਹ ਵਿਧਾਇਕ ਪਤਾ ਕੌਣ ਆ? ਮੈਂ ਤੁਹਾਨੂੰ ਹਿੰਟ ਦੇਣਾ, ਇਹ ਵਿਧਾਇਕ ਟੱਲੀ ਮਾਰਦਾ ਜਾਂਦਾ ਹੁੰਦਾ ਸੀਗਾ। ਹੁਣ ਪੁੱਛੋ ਤੁਸੀਂ, ਦੇਖ ਲਓ ਹੈ ਕਿੱਥੇ ਇਹ ਕੀ ਕਰਤਾ ਇਹਨੇ ਹੁਣ। ਇਹ ਟੱਲੀ ਵਾਲਾ ਇਹ ਯਾਨੀ ਦੇਵਮਾਨ ਸਾਈਕਲ ਵਾਲਾ। ਹਾਂਜੀ ਦੇਖੋ ਇਹ ਜਿਹੜੇ ਹੈਗੇ ਨੇ ਦੇਵਮਾਨ ਜੀ, ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਪਟਿਆਲਾ ਗੇਟ ਨਾਭਾ ਵਿਖੇ ਕੋਈ 2 ਬਾਥਰੂਮ ਬਣੇ ਸਨ, ਪਬਲਿਕ ਵਾਸ਼ਰੂਮ, ਪਬਲਿਕ ਟਾਇਲਟ ਹੀ ਕਹਿ ਲਓ ਜੀ, ਉਹਨਾਂ ਦਾ ਉਦਘਾਟਨ ਕਰਕੇ ਇਹਨਾਂ ਨੇ ਬਹੁਤ ਵੱਡਾ ਉਦਮ ਕੀਤਾ ਹੈ ਜੀ। ਹਿਸਾਬ ਲਾ ਲਓ। ਤੇ ਬਕਾਇਦਾ ਫੋਟੋ ਛਪਵਾਈ ਗਈ ਅਖਬਾਰ ਦੇ ਵਿੱਚ। ਅਸੀਂ ਕੋਈ ਆਪਣੇ ਕੋਲੋਂ ਗੱਲ ਨਹੀਂ ਕਰ ਰਹੇ। ਤਾਂ ਨਾਲ ਪਤਵੰਤੇ ਸੱਜਣ ਵੀ ਖਲੋਤੇ ਆ, ਮਤਲਬ ਕਿ 2-3 ਬਾਥਰੂਮ ਆ ਜਿਨ੍ਹਾਂ ਦਾ ਉਦਘਾਟਨ ਕਰਨ ਵਾਸਤੇ ਉਚੇਚੇ ਦੇਵਮਾਨ ਜੀ ਪਹੁੰਚੇ ਨੇ। ਤੇ ਨਾਲ ਬਈ ਜਿਹੜੇ ਪਤਵੰਤੇ ਸ਼ਹਿਰ ਦੇ ਸੱਜਣ ਆ ਉਹ ਵੀ ਆਪਣੇ ਕੀਮਤੀ ਸਮੇਂ ਚੋਂ ਕੱਢ ਕੇ ਇਹਨਾਂ ਪਖਾਨਿਆਂ ਦਾ ਉਦਘਾਟਨ ਕਰਨ ਪਹੁੰਚੇ। ਕੀ ਕਹੋਗੇ ਤੁਸੀਂ? ਯਾਦ ਆ ਜਦੋਂ ਸਾਧੂ ਸਿੰਘ ਧਰਮਸੋਤ ਨੇ ਰੌਲਾ ਪਾ ਲਿਆ ਸੀਗਾ ਕਿ ਨੀਂਹ ਪੱਥਰ ਦੇ ਪੱਥਰ ਤੇ ਪੱਥਰ ਕੇ ਲੋਕੋ ਮੇਰਾ ਨਾਂ ਕਿਉਂ ਨਹੀਂ ਜੇ ਲਿਖਿਆ, ਤਾਂ ਉਦੋਂ ਮਾਨ ਸਾਹਿਬ ਹੋਰਾਂ ਨੇ ਮਜ਼ਾਕ ਉਡਾਏ ਸਨ ਜੀ। ਤੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਸ ਤਰ੍ਹਾਂ ਦੇ ਕਲਚਰ 'ਚ ਬਲੀਵ ਨਹੀਂ ਕਰਦੇ, ਆਮ ਆਦਮੀ ਪਾਰਟੀ ਵਾਲੇ। ਅੱਜ ਇਹਨਾਂ ਦੀ ਹਾਲਤ ਇਹ ਆ, ਇੱਕ ਵਿਧਾਇਕਾ ਦਾ ਘਰ ਵਾਲਾ, ਉਹ ਸੱਜਰੀ ਵਿਆਹੁਤਾ ਹੈ ਉਹ ਵਿਧਾਇਕਾ, ਤੇ ਸੰਗਰੂਰ ਤੋਂ ਮੈਂ ਹਿੰਟ ਵੀ ਦੇ ਦਿੰਦਾ, ਉਹਦਾ ਘਰ ਵਾਲਾ ਹਿਸਾਬ ਲਾ ਲਓ, ਪਤਾ ਨਹੀਂ, ਘਰ ਵਾਲਾ ਸਬਜ਼ੀ ਮੰਡੀ ਜੀ। ਹਾਂਜੀ ਜੀ ਜੀ, ਮੈਂ ਕਿਹਾ ਪਤਾ ਨਹੀਂ ਲੱਗਦਾ ਨਾ ਵਿਆਹ ਇੰਨੇ ਹੁੰਦੇ, ਕਿਹੜਾ ਸੱਜਰਾ ਵਿਆਹ ਆ ਸੱਜਰਾ ਵਿਆਹ ਸੰਗਰੂਰ ਵਾਲੀ ਭਰਾਜ, ਬੀਬੀ ਭਰਾਜ, ਮੈਂ ਨਾਮ ਲੈ ਦਿੰਦਾ। ਦੱਸਦੇ ਕੋ ਉਹਦਾ ਘਰ ਵਾਲਾ ਸਬਜ਼ੀ ਮੰਡੀ ਦੇ ਵਿੱਚ ਸਬਜ਼ੀ ਦੀ ਖਰੀਦ ਦੀ ਸ਼ੁਰੂਆਤ ਕਰ ਰਿਹਾ ਸੀ ਪੰਜਾਬ। ਤਾਂ ਕੀ ਕਰੋਗੇ? ਇੱਕ ਹਿਸਾਬ ਲਾ ਲਓ, ਇੱਕ ਹੋਰ ਵਿਧਾਇਕਾ ਦਾ ਪਤੀ ਜਿਹੜਾ ਹੈ ਉਹ ਸਕੂਲ ਦੇ ਵਿੱਚ ਕੋਈ ਕਮਰਾ ਬਣਿਆ ਉਹਦਾ ਉਦਘਾਟਨ ਕਰਕੇ ਆਇਆ। ਦੇਖੋ ਸਕੂਲ 'ਚ ਕਮਰੇ ਪੈਂਦੇ ਹੀ ਰਹਿੰਦੇ ਆ। ਇਹ ਕਿੱਧਰ ਨੂੰ ਤੁਰ ਪਏ ਨੇ? ਤਾਂ ਮਤਲਬ ਕਿ ਦੇਖੋ ਐਮਐਲਏ, ਪਹਿਲੀ ਗੱਲ ਤੇ ਦੇਵਮਾਨ ਸਾਹਿਬ ਉਹ ਸ਼ਖਸ ਨੇ ਜਿਹੜਾ ਨੇ ਕਿਹਾ ਸੀਗਾ ਕਿ ਆਪਾਂ ਸਾਈਕਲ ਤੇ ਰਹਿਣਾ ਹੈ। ਹਾਂਜੀ, ਤੇ ਸਾਈਕਲ ਤੋਂ ਹੁਣ ਚੰਗੀ ਵੱਡੀ ਗੱਡੀ ਤੇ ਤਾਂ ਆ ਗਏ ਆ, ਤੇ ਨਾਲ ਆਰਟੀਆਈ ਵੀ ਆ ਗਈ। ਕਹਿੰਦੇ ਜੀ 1 ਰੁਪਈਆ ਤਨਖਾਹ ਵਾਲਾ ਤੇ ਸ਼ਗੂਫਾ ਹੀ ਸੀ, ਇਹ ਤੇ ਮਹਾਸ਼ੇ ਹੁਣ ਤੱਕ ਪੂਰੀ ਤਨਖਾਹ ਲੈ ਰਹੇ ਨੇ। ਤੇ 3 ਲੱਖ ਦਾ ਉੱਤੋਂ ਤੇਲ ਵੀ ਸਾਈਕਲ ਪੀ ਗਿਆ। ਲੋਕ ਮਜ਼ਾਕ ਕਰ ਰਹੇ ਨੇ ਕਿਉਂਕਿ 3 ਲੱਖ ਦਾ ਤੇਲ ਵੀ ਵਸੂਲ ਕੀਤਾ। ਕਹਿੰਦੇ ਕਿ ਇਹਨਾਂ ਦਾ ਸਾਈਕਲ ਜਿਹੜਾ ਹੈ ਨਾ ਉਹ ਤੇਲ ਪੀਂਦਾ ਆ। ਤਾਂ ਖੈਰ ਇਹ ਸਾਰਾ ਕੁਛ ਆ ਜਿਹੜਾ ਉਹ ਬੜਾ ਹਾਸੋਹੀਣਾ ਜਿਹਾ ਜਾਪਦਾ ਕਿ ਜਿਹੜੇ ਲੋਕ ਕਦੇ ਇਹਨਾਂ ਗੱਲਾਂ ਕਰਕੇ ਦੂਸਰਿਆਂ ਨੂੰ ਬੜਾ ਕਹਿ ਲਓ ਕਿ ਲੱਕੋਂ ਲੈਂਦੇ ਸਨ, ਅੱਜ ਖੁਦ ਉਹ ਇਹਨਾਂ ਚੀਜ਼ਾਂ ਦੇ ਵਿੱਚ ਉਲਝੇ ਹੋਏ ਨਜ਼ਰ ਆਉਂਦੇ। ਜੀ ਜੀ ਜੀ, ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਨਰਮੇ ਦੀ ਸਬਸਿਡੀ ਦਾ ਸਮਾਂ ਹੋਰ ਵਧਾਇਆ ਗਿਆ।
ਦੇਖੋ, ਡਾਇਵਰਸੀਫਿਕੇਸ਼ਨ ਦੇ ਵਿੱਚ ਦੋ ਚੀਜ਼ਾਂ ਹਮੇਸ਼ਾ ਪੰਜਾਬ ਲਈ ਕਾਰਗਰ ਹੋਈਆਂ ਜਾਂ ਹੋ ਸਕਦੀਆਂ। ਉਹ ਇੱਕ ਤਾਂ ਬਾਗਬਾਨੀ ਤੇ ਬਾਗਬਾਨੀ ਤੋਂ ਇਲਾਵਾ ਸਬਜ਼ੀ ਨਰਮਾ। ਹੁਣ ਸਬਜ਼ੀਆਂ ਵੀ ਤੁਹਾਨੂੰ ਪਤਾ ਇੰਨਾ ਜ਼ਿਆਦਾ ਨਹੀਂ ਲੱਗਦੀਆਂ ਆਪਣੇ, ਤਾਂ ਇਹ ਆ ਕਿ ਦੋ ਚੀਜ਼ਾਂ ਹੀ ਆ ਕਿ ਜਾਂ ਤਾਂ ਬਾਗਬਾਨੀ ਬਾਗ ਲੱਗ ਜਾਣ ਤੇ ਉਹਨਾਂ ਤੋਂ ਇਨਕਮ ਵੀ ਅੱਛੀ ਹੁੰਦੀ ਹੈ, ਕਿਸਾਨ ਦੀ ਜੇਬ ਵੀ ਜਿਹੜੀ ਹੈ ਖੁਸ਼ਹਾਲ ਹੋਏਗੀ, ਤੇ ਦੂਸਰੇ ਪਾਸੇ ਜਾਂ ਫਿਰ ਇੱਧਰ ਆ ਜਾਓ ਨਰਮਾ ਤੇ ਸਬਜ਼ੀਆਂ ਸੁਬਜ਼ੀਆਂ, ਜਾਂ ਨਾਲ ਹੋਰ ਵੀ ਤੁਸੀਂ ਜੋੜ ਸਕਦੇ ਹੋ, ਦਾਲਾਂ ਸਬਜ਼ੀਆਂ ਵੀ ਕਰ ਲਓ। ਬਸ ਇਹੀ ਦੋ ਚੀਜ਼ਾਂ ਸਾਡੇ ਕੋਲ ਹੁੰਦੀਆਂ ਨੇ ਬਦਲ ਦੇ ਤੌਰ ਤੇ, ਹੋਰ ਬਹੁਤਾ ਕੁਝ ਨਹੀਂ ਹੁੰਦਾ। ਤਾਂ ਹੁਣ ਜਿਹੜਾ ਨਰਮਾ ਆ, ਨਰਮਾ ਬਹੁਤ ਰਕਬਾ ਖਿੱਚ ਜਾਂਦਾ ਹੈ। ਹਾਂਜੀ, ਫਰਜ਼ ਕਰੋ ਐਤਕੀ ਇਹਨਾਂ ਦਾ ਟੀਚਾ ਸੀਗਾ ਕਿ 3 ਲੱਖ ਹੈਕਟੇਅਰ ਤੱਕ ਲੈ ਜਾਵਾਂਗੇ। ਵੈਸੇ ਮੈਂ ਤੁਹਾਨੂੰ ਦੱਸ ਦੇਵਾਂ ਜਾਣਕਾਰੀ ਵਾਸਤੇ, ਆਪਣੇ ਕੋਲ 1 ਕਰੋੜ ਕਿੱਲਾ ਹੈ ਵਾਹੀਯੋਗ, 1 ਕਰੋੜ ਕਿੱਲਾ, ਠੀਕ ਹੈ ਜੀ। ਉਹਨੂੰ ਕਦੇ ਵੀ ਤੁਸੀਂ ਰਕਬਾ ਦੇਖਣਾ ਹੈ ਵੀ ਆਪਣਾ ਜ਼ਰਖੇਜ਼ ਰਕਬਾ ਕਿੰਨਾ ਹੈ, ਤਾਂ ਤੁਸੀਂ ਉਹਨੂੰ 1 ਕਰੋੜ ਰੱਖ ਸਕਦੇ ਹੋ ਅਪਰੋਕਸੀਮੇਟਲੀ ਜੀ। ਤੇ ਉਹਦੇ ਵਿੱਚ ਗਾਂ ਹੈਕਟੇਅਰ ਕਿੰਨੇ ਬਣ ਜਾਣਗੇ? ਹੈਕਟੇਅਰ ਜਿਹੜਾ ਹੁੰਦਾ ਉਹ 2.5 ਕਿੱਲਿਆਂ ਦਾ 1 ਹੈਕਟੇਅਰ ਹੁੰਦਾ ਹੈ। ਇਹਨਾਂ ਨੇ 3 ਲੱਖ ਹੈਕਟੇਅਰ ਦਾ ਟੀਚਾ ਰੱਖਿਆ ਸੀਗਾ। 3 ਲੱਖ ਹੈਕਟੇਅਰ ਨੂੰ ਆਪਾਂ 3 ਦੂਣੀ 6 ਤੇ ਡੇਢਾ ਫੇਰ ਕਰ ਲਓ, 7.5 ਲੱਖ ਕਿੱਲਾ। ਹੁਣ ਤੁਸੀਂ ਹਿਸਾਬ ਲਾ ਲਓ ਕਿ ਇਹ ਜੇ ਮੰਨ ਲਓ 7.5 ਲੱਖ ਕਿੱਲਾ ਨਰਮਾ ਬੀਜਿਆ ਜਾਵੇ, ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਹਿੱਸਾ, ਉਹਨੂੰ ਆਪਾਂ ਲਗਭਗ 10ਵਾਂ ਹਿੱਸਾ ਮੰਨ ਸਕਦੇ ਹਾਂ ਕਿ ਰਕਬਾ ਸਾਡਾ ਝੋਨੇ ਤੋਂ ਪਾਸੇ ਰਹਿ ਗਿਆ, ਕਿਉਂਕਿ ਨਰਮਾ ਇੱਕ ਅਜਿਹੀ ਫਸਲ ਹੈ ਜੋ ਝੋਨੇ ਦੇ ਬਰਾਬਰ ਬੀਜੀ ਜਾਂਦੀ ਹੈ। ਤੇ ਇਹ ਹੁਣ ਇਹਨਾਂ ਨੇ ਜ਼ੋਰ ਤੇ ਲਾਇਆ, ਮੈਂ ਕਹਾਂ ਹਰੇਕ ਗੱਲ ਚ ਆਲੋਚਨਾ ਠੀਕ ਨਹੀਂ ਹੁੰਦੀ। ਮਾਨ ਸਾਹਿਬ ਨੇ ਪਾਣੀ ਵੀ ਛਡਵਾਇਆ ਆਖ ਵੇਖ ਕੇ ਐਤਕੀ ਅਗੇਤਾ, ਨਰਮੇ ਦੇ ਬੀਜ ਤੇ ਸਬਸਿਡੀ ਵੀ ਦਿੱਤੀ 33%। ਪਰ ਹੁਣ ਇਹਨਾਂ ਨੇ ਉਹ ਸਮਾਂ ਵੀ ਵਧਾ ਦਿੱਤਾ 31 ਮਈ ਤੱਕ। ਉਹਦਾ ਕਾਰਨ ਇਹ ਹੈ ਕਿ ਇੱਥੇ ਬਾਰਿਸ਼ਾਂ ਐਤਕੀ ਸ਼ੁਰੂ ਹੋ ਗਈਆਂ ਜੀ। ਜਦੋਂ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ 5-7 ਹਜ਼ਾਰ ਕਿੱਲੇ ਦਾ ਖਰਚਾ ਆਉਂਦਾ ਨਰਮਾ ਬੀਜਣ ਤੇ। ਉਹ ਇੱਕ ਅੱਧੀ ਯਾਰ ਜੇ ਇਸ ਤਰ੍ਹਾਂ, ਕਿਉਂਕਿ ਨਰਮਾ ਇਸ ਤਰ੍ਹਾਂ ਦੀ ਫਸਲ ਹੁੰਦਾ ਰਾਜਕਰਮਵੀਰ ਜੀ, ਜਿਹੜਾ ਕਾਟਨ ਹੈ ਉਹਦੇ ਚ ਮੰਨ ਲਓ ਜੇ ਆਪਾਂ ਅੱਜ ਬੀਜਿਆ ਤੇ 2 ਦਿਨ ਦੇ ਵਿੱਚ ਜੇ ਮਾੜਾ ਮੋਟਾ ਵੀ ਮੀਂਹ ਪੈ ਗਿਆ ਨਾ, ਉਹ ਨਰਮਾ ਬੇਕਾਰ ਹੈ, ਉਗਦਾ ਨਹੀਂ। ਉੱਤੇ ਮਿੱਟੀ ਆ ਜਾਂਦੀ ਹੈ ਵਾਣ ਦੀ, ਤੇ ਉਹ ਜਿਹੜੇ ਥੱਲੇ ਉਹਨੂੰ ਭੂੰਡ ਕਹਿੰਦੇ ਆ, ਅੰਕੁਰ ਜਿਹਨੂੰ ਆਪਾਂ ਕਹਾਂਗੇ, ਉੱਥੇ ਹੀ ਸੜ ਜਾਂਦੇ ਨੇ। ਇਹ ਪ੍ਰੋਬਲਮ ਹੁੰਦੀ ਹੈ। ਸੋ ਇਸ ਕਰਕੇ ਉਹ ਲੋਕ, ਇੱਕ ਤਾਂ ਚਿੱਟੀ ਮੱਖੀ ਆ ਜੀ, ਖੱਟੀ ਮੱਖੀ, ਪਤਾ ਨਹੀਂ ਕਿਹੜੀ ਕਿਹੜੀ ਮੱਖੀ ਹੈ, ਉਹਨਾਂ ਤੋਂ ਤੰਗ। ਦੂਜਾ ਕਿ ਇਹ ਦੁਬਿਧਾ ਕਿ ਬਈ ਕਿਤੇ ਕਰੰਡ ਨਾ ਹੋ ਜਾਵੇ ਨਰਮਾ, ਉਤੋਂ ਬਾਰਿਸ਼ ਨਾ ਪੈ ਜਾਏ। ਸੋ ਲਿਹਾਜ਼ਾ ਉਹ ਜਿਹੜਾ ਟੀਚਾ ਸੀਗਾ 3 ਲੱਖ ਹੈਕਟੇਅਰ ਦਾ, ਉਹ ਮਸੀਂ ਲਾ ਲਓ ਕਿ 1 ਲੱਖ ਹੈਕਟੇਅਰ ਤੱਕ ਹੀ ਪਹੁੰਚ ਸਕਿਆ ਹੈ, ਜਿਹੜਾ ਕਿ ਆਪਾਂ ਕਹਿ ਸਕਦੇ ਕਿ ਜੋ ਗੋਲ ਰੱਖਿਆ ਸੀ ਉਹਦੇ ਤੋਂ ਬਹੁਤ ਪਿਛਾ ਆਇਆ। ਤਾਂ ਹੁਣ ਇਹ ਯਤਨ ਕਰ ਰਹੇ ਨੇ ਕਿ ਇਸ ਨੂੰ ਹੋਰ ਵਧਾਇਆ ਜਾਵੇ। ਉਹ ਪੂਰਾ ਤਾਂ ਨਹੀਂ ਹੁਣ ਕੀਤਾ ਜਾ ਸਕਦਾ, ਕਿ ਚਲੋ ਜਿੰਨਾ ਕੁ ਇਹਦੇ ਚ ਵਾਧਾ ਹੁੰਦਾ ਉਹ ਠੀਕ ਆ, ਉਹ ਵਾਜਬ ਆ। ਪਰ ਹਾਲ ਦੀ ਘੜੀ ਹੁਣ ਕਿਸਾਨ ਜਿਹੜੇ ਮੈਨੂੰ ਲੱਗਦਾ ਕਿ ਦੇਖਣਗੇ ਕਿ ਕੀ ਨਰਮਾ ਉੱਗੇਗਾ, ਕਿਉਂਕਿ ਜਿਹੜਾ ਪਛੇਤਾ ਨਰਮਾ ਹੁੰਦਾ, ਹੁਣ ਪਛੇਤ ਹੋ ਗਈ ਹੈ ਨਰਮੇ ਦੀ। ਨਰਮਾ ਹੁੰਦਾ ਹੈ ਜਿਹੜਾ ਉਹ 15 ਅਪ੍ਰੈਲ ਤੋਂ 15 ਮਈ ਦੇ ਵਿੱਚ ਬੀਜਿਆ ਜਾਵੇ ਤੇ ਸਹੀ ਆ। ਇਹ ਕਿਉਂਕਿ ਮੈਂ ਖੁਦ ਵੀ ਇੱਥੇ ਇਸ ਨਰਮਾ ਬੈਲਟ ਚ ਹੀ ਜੰਮਿਆ ਪਲਿਆ, ਤਾਂ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ। ਇਹ ਕੋਈ ਕਿਤਾਬੀ ਗੱਲਾਂ ਨਹੀਂ। ਤਾਂ ਮਤਲਬ ਕਿ ਉਦੋਂ ਬਾਅਦ ਫਿਰ ਉਹਨੂੰ ਪਛੇਤਾ ਗਿਣਿਆ ਜਾਂਦਾ ਹੈ। ਤਾਂ ਹੁਣ ਤੁਸੀਂ ਦੇਖ ਲਓ ਕਿ ਤਰੀਕ ਹੋ ਗਈ 20, ਤਾਂ ਇਹ ਕਿਸਾਨ ਸੋਚਦੇ ਆ ਕਿ ਜੇਕਰ ਪਛੇਤਾ ਨਰਮਾ ਹੋਇਆ, ਕੱਲ ਨੂੰ ਬਾਰਿਸ਼ਾਂ ਜ਼ਿਆਦਾ ਹੋ ਗਈਆਂ ਤਾਂ ਗਲ ਜਾਏਗਾ, ਜਾਂ ਬਿਮਾਰੀ ਵੀ ਜ਼ਿਆਦਾ ਪੈਂਦੀ ਹੈ ਤਾਂ ਉਸ ਹਾਲ ਦੇ ਵਿੱਚ ਵੀ ਘਾਟਾ ਹੋਏਗਾ। ਸੋ ਇਸ ਕਰਕੇ ਹੁਣ ਇਹਨਾਂ ਨੇ ਇਹ ਮਿਆਦ ਵਧਾਈ ਹੈ ਕਿ ਸਬਸਿਡੀ ਤੁਸੀਂ 31 ਤੱਕ ਵੀ ਵਸੂਲ ਕਰ ਸਕਦੇ ਹੋ। ਠੀਕ ਹੈ ਜੀ ਜੀ। ਅਗਲੀ ਗੱਲ ਕਰੀਏ, ਇੱਕ ਹੋਰ ਵਿਧਾਇਕ ਦੀ ਚਰਚਾ, ਕਹਿੰਦੇ ਪਰ ਹੁਣ ਉਹਦੀ ਜਾਣਕਾਰੀ ਵੀ ਨਹੀਂ ਮਿਲਦੀ, ਕਟਾਰੂ ਚੱਕ ਦੀ ਕਹਿੰਦੇ। ਦੇਖੋ, ਕਟਾਰੂ ਚੱਕ ਜੀ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ। ਕਹਿੰਦੇ ਆ ਕਿ ਕਟਾਰੂ ਚੱਕ ਜਦੋਂ ਆਉਂਦੇ ਆ ਤੇ ਜਿਵੇਂ ਹੁਣ ਮੰਨ ਲਓ ਆਮ ਤੌਰ ਤੇ ਕੀ ਹੁੰਦਾ ਹੈ ਕਿ ਇੱਕ ਨਾ ਉਹਨੂੰ ਕਹਿੰਦੇ DPRO, ਜ਼ਿਲ੍ਹਿਆਂ ਚ ਨਾ ਲੋਕ ਸੰਪਰਕ ਆਫੀਸਰ ਬੈਠੇ ਹੁੰਦੇ ਆ। ਤਾਂ ਉਹ ਇੱਕ ਮੇਲ ਪਾ ਦਿੰਦੇ ਨੇ ਪੱਤਰਕਾਰਾਂ ਨੂੰ ਕਿ ਕੱਲ ਨੂੰ ਇੰਨੇ ਵਜੇ ਫਲਾਣੀ ਜਗ੍ਹਾ ਤੇ ਮੰਤਰੀ ਸਾਹਿਬ ਪਹੁੰਚ ਰਹੇ ਨੇ ਤੇ ਤੁਸੀਂ ਕਿਰਪਾ ਕਰਕੇ ਕਵਰੇਜ ਵਾਸਤੇ ਆਵੋ। ਤਾਂ ਇੱਕ ਹੁੰਦਾ ਪ੍ਰੈਸ ਸੱਦਾ, ਤੇ ਦੱਸਿਆ ਜਾਂਦਾ ਹੈ ਕਿ ਬੀਤੇ ਦਿਨ ਜਦੋਂ ਇਹ ਗਏ ਨੇ ਸੁਨਾਮ, ਉਦਮ ਸਿੰਘ ਵਾਲਾ ਜਿਸ ਨੂੰ ਆਪਾਂ ਕਹਿੰਦੇ ਆ, ਤਾਂ ਉੱਥੇ ਜਦੋਂ ਗਏ ਨੇ
ਤਾਂ ਮੀਡੀਆ ਇਹਨਾਂ ਦੇ ਮੱਥੇ ਨਾ ਲੱਗੇ, ਇਸ ਕਰਕੇ ਦੱਸਦੇ ਆ ਕਿ ਉਹ ਅਗੇਤਾ ਸੱਦਾ ਪੱਤਰ ਦਿੱਤਾ ਹੀ ਨਹੀਂ ਗਿਆ। ਜਦੋਂ ਇਹ ਆ ਕੇ ਉੱਥੇ ਆਪਦਾ ਜੋ ਵੀ ਕੰਮਕਾਰ ਸੀ ਰਸਮੀ ਤੌਰ ਤੇ ਉਹ ਕਰਕੇ ਚਲੇ ਗਏ, ਉਸ ਤੋਂ ਬਾਅਦ ਸਿੱਧਾ ਪ੍ਰੈਸ ਨੋਟ ਹੀ ਭੇਜ ਦਿੱਤਾ ਗਿਆ ਕਿ ਮੰਤਰੀ ਸਾਹਿਬ ਆ ਗਏ ਨੇ, ਆ ਕੇ ਚਲੇ ਗਏ ਨੇ। ਠੀਕ ਹੈ। ਤਾਂ ਇਹ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਭਾਈ ਦੇਖੋ, ਹੁਣ ਜੋ ਵੀ ਹੈ, ਜਾਂ ਤਾਂ ਮੰਤਰੀ ਅਹੁਦੇ ਤੋਂ ਤੁਸੀਂ ਉਹਨਾਂ ਨੂੰ ਹਟਾਓ ਕੁਝ ਸਮੇਂ ਵਾਸਤੇ, ਕਿਉਂਕਿ ਉਹ ਇਨਕੁਆਰੀ ਵਗੈਰਾ ਚੱਲ ਰਹੀ ਹੈ, ਤੇ ਜੇ ਨਹੀਂ, ਜੇ ਤੁਸੀਂ ਸੋਚਦੇ ਹੋ ਕਿ ਕਟਾਰੂ ਚੱਕ ਦਾ ਕੋਈ ਗੁਨਾਹ ਹੀ ਨਹੀਂ ਹੈਗਾ, ਤੇ ਫਿਰ ਤੇ ਮਤਲਬ ਕਿ ਤੁਸੀਂ ਉਹਨਾਂ ਨੂੰ ਕਹੋ ਕਿ ਗੱਜ ਵੱਜ ਕੇ ਭਾਈ ਫੇਸ ਕਰੋ ਲੋਕਾਂ ਨੂੰ। ਕਿਉਂਕਿ ਦੇਖੋ, ਗੱਲ ਜਿਹੜੀ ਹੈ ਉਹ ਇਹ ਨਹੀਂ ਹੈ ਕਿ ਤੁਹਾਡੇ ਰਿਲੇਸ਼ਨ ਜਿਹੜੇ ਆ ਉਹ ਕਿਸ ਤਰ੍ਹਾਂ ਦੇ ਆ, ਕਿਹਦੇ ਨਾਲ ਹੈ, ਤੁਹਾਡੀ ਬੈਡਰੂਮ ਦੀ ਜ਼ਿੰਦਗੀ ਅਲੱਗ ਹੈ। ਪਰ ਰੌਲਾ ਇਹ ਆ ਕਿ ਦੋਸ਼ ਇਹ ਆ ਕਿ ਇੱਕ ਨੌਜਵਾਨ ਨੂੰ ਵਰਤਿਆ ਗਿਆ ਝਾਂਸਾ ਦੇ ਕੇ ਨੌਕਰੀ ਦਾ, ਕੀ ਉਹ ਸੱਚ ਹੈ ਕਿ ਝੂਠ ਹੈ, ਉਹਦੀ ਇਨਕੁਆਰੀ ਚੱਲ ਰਹੀ ਹੈ। ਤੇ ਜੇ ਨਾਲ ਉਹ ਮੰਤਰੀ ਪੁਣਾ ਕਰ ਰਹੇ ਨੇ, ਤੁਹਾਡੀ ਨਜ਼ਰ 'ਚ ਉਹ ਸਹੀ ਨੇ, ਤਾਂ ਫਿਰ ਉਹ ਪੱਤਰਕਾਰਾਂ ਤੋਂ ਉਹਨਾਂ ਨੂੰ ਲੁਕਾ ਕਾਤੋਂ ਰਹੇ, ਸਾਹਮਣਾ ਕਰਾਓ, ਕੋਈ ਸਵਾਲ ਹੋਣਗੇ ਵੀ ਤਾਂ ਜੇ ਉੱਤਰ ਦੇਣਾ ਚਾਹਣ ਤਾਂ ਦੇ ਸਕਦੇ, ਜੇ ਨਹੀਂ ਤੇ ਕਿਹੜਾ ਉਹਨਾਂ ਦੇ ਸਿਰ ਤੇ ਕੋਈ ਪਿਸਤੌਲ ਰੱਖਣਾ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਆਪਾਂ ਗੱਲ ਕਰ ਲਈਏ ਜਾਂਦੇ ਜਾਂਦੇ, ਪੰਜਾਬ ਲਈ ਆਈ ਸੋਲਰ ਪੰਪ ਦੀ ਸਕੀਮ। ਹਾਂਜੀ ਦੇਖੋ, ਸੋਲਰ ਪੰਪ ਸਕੀਮ ਜਿਹੜੀ ਆ ਵੈਸੇ ਇੰਡੀਆ ਵਾਈਡ ਹੀ ਚੱਲ ਰਹੀ ਆ। ਜੇ ਤੁਸੀਂ ਦੇਖੋਗੇ ਤਾਂ ਉਹਨੂੰ ਪੀਐਮ ਕੁਸਮ ਸਕੀਮ ਕਹਿੰਦੇ ਨੇ। ਤਾਂ ਇਹਦੇ ਵਿੱਚ ਕੀ ਹੈ ਕਿ ਇਹ ਜਿਹੜੀ ਸਕੀਮ ਹੈ, ਇਸ ਤਹਿਤ ਪੰਜਾਬ 'ਚ ਕੁੱਲ 65,000 ਸੋਲਰ ਪੰਪ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਆ। ਪਰ ਇਹ ਲੱਗਣਗੇ ਉੱਥੇ ਜਿੱਥੇ ਸੁਰੱਖਿਅਤ ਬਲਾਕ ਨੇ ਪਾਣੀ ਵਾਲੇ, ਧਰਤੀ ਹੇਠਲੇ ਪਾਣੀ ਵਾਲੇ। ਤਾਂ ਇਹਦੇ 'ਚ ਖਾਸ ਗੱਲ ਇਹ ਹੋਏਗੀ ਕਿ ਜੇ ਮੰਨ ਲਓ 3 ਹਾਰਸ ਪਾਵਰ ਤੱਕ ਕਿਸੇ ਨੇ ਕਨੈਕਸ਼ਨ ਲੈਣਾ ਤਾਂ ਉਹਦੇ ਲਈ 2 ਏਕੜ ਜ਼ਮੀਨ ਲਾਜ਼ਮੀ ਹੈ, ਤੇ 1,78,000 ਰੁਪਏ ਇਹ ਸਬਸਿਡੀ ਜਿਹੜੀ ਹੈ ਉਹ ਤੈਅ ਕੀਤੀ ਗਈ ਹੈ, ਜਿਹੜੀ ਕਿ ਜਨਰਲ ਵਰਗ ਨੂੰ ਕੁੱਲ 71,000 ਰੁਪਏ ਤੇ ਅਨੁਸੂਚਿਤ ਜਾਤੀ ਵਰਗ ਨੂੰ ਇਹ 35,000 ਰੁਪਏ ਭੁਗਤਾਨ ਕਰਨੀ ਪਏਗੀ। ਮਤਲਬ ਕਿ ਟੋਟਲ 1,78,000 ਰੁਪਏ ਕੀਮਤ ਹੈ, ਤੇ ਸਬਸਿਡੀ ਤਹਿਤ ਜੋ 71,000 ਜਨਰਲ ਨੂੰ ਤੇ ਫਿਰ 35,000 ਐਸੀ ਭਾਈਚਾਰੇ ਦੇ ਕਿਸੇ ਕਿਸਾਨ ਨੂੰ ਮਿਲੇਗੀ। ਜੇ 5 ਹਾਰਸ ਪਾਵਰ ਦਾ ਟਿਊਬਵੈਲ ਕਨੈਕਸ਼ਨ ਲੈਣਾ ਕਿਸੇ ਨੇ ਤਾਂ ਉਹਦੇ ਵਾਸਤੇ ਘੱਟੋ ਘੱਟ 3 ਏਕੜ ਪੈਲੀ ਹੋਣੀ ਚਾਹੀਦੀ ਆ, ਤੇ ਫਿਰ ਕੀਮਤ ਹੋਏਗੀ 2,56,000, ਤੇ ਜਨਰਲ ਵਰਗ ਨੂੰ ਇਹਦੇ 'ਚ 1 ਲੱਖ ਰੁਪਏ ਤੇ ਐਸੀ ਭਾਈਚਾਰੇ ਦੇ ਕਿਸਾਨ ਨੂੰ 50,000 ਰੁਪਏ ਭੁਗਤਾਨ ਕਰਨਾ ਪਏਗਾ। ਜੇ 7.5 ਹਾਰਸ ਪਾਵਰ ਵਾਲੀ ਲਾਉਣੀ ਆ ਮੋਟਰ ਤੇ 5 ਏਕੜ ਘੱਟੋ ਘੱਟ ਪੈਲੀ ਹੋਣੀ ਜ਼ਰੂਰੀ ਹੈ, ਤੇ ਇਹਦੇ 'ਚ ਕੀਮਤ ਜਿਹੜੀ ਬਣੇਗੀ 3,64,000 ਦੀ, ਤੇ ਜਨਰਲ ਵਰਗ ਨੂੰ ਸਬਸਿਡੀ ਆ ਜਾਏਗੀ 1,45,000 ਦੀ, ਤੇ ਜੋ ਆਪਣੇ ਅਨੁਸੂਚਿਤ ਜਾਤੀ ਵਰਗ ਦੇ ਕਿਸਾਨ ਨੇ ਉਹਨਾਂ ਦੀ ਆ ਜਾਏਗੀ 72,000 ਰੁਪਏ, ਕਿਉਂਕਿ ਉਹਨਾਂ ਨੂੰ ਰਹਿਤ ਦਿੱਤੀ ਗਈ ਆ। ਸੋ ਇਹ ਸੂਰਤ-ਏ-ਹਾਲ ਹੈ। ਜੇ ਕੋਈ ਲਵਾਉਣਾ ਚਾਹਵੇ ਤੇ ਇੱਕ ਤੇ ਇਹ ਵੇਖੋ ਕਿ ਤੁਹਾਡਾ ਇਲਾਕਾ ਜਿਹੜਾ ਹੈ ਕਿ ਉਹ ਸੁਰੱਖਿਅਤ ਜ਼ੋਨ ਦੇ ਵਿੱਚ ਹੈ, ਤੇ ਦੂਸਰਾ ਜੋ ਇਹ ਸ਼ਰਤਾਂ, ਤਾਂ ਬਾਕੀ ਉਹ ਪੋਰਟਲ ਤੇ ਜਾ ਕੇ ਜਾਣਕਾਰੀ ਜਿਹੜੀ ਹੈ ਉਹ ਉੱਥੇ ਭਰ ਸਕਦੇ, ਤਾਂ ਉਸ ਤੋਂ ਬਾਅਦ ਸਬਸਿਡੀ ਦਾ ਲਾਹਾ ਮਿਲੇਗਾ। ਪਰ ਉਹ ਸਾਰਾ ਕੁਝ ਨਹੀਂ ਉਹਨੂੰ ਪਾਉਂਦਾ, ਤੁਹਾਨੂੰ ਪਤਾ ਹੈ ਦਲਾਲੀ ਸਿਸਟਮ ਜਿਹੜਾ ਉਹ ਫਿਰ ਐਕਟਿਵ ਹੋ ਜਾਂਦਾ ਵਿੱਚ ਵਿਚਾਲੇ। ਜੀ ਵੈਬਸਾਈਟ ਕਿਹੜੀ ਆ ਮਿੰਟੂ ਜੀ, ਕਿਹੜੀ ਇਨਫੋਰਮੇਸ਼ਨ ਇਹ ਕਿੱਥੋਂ ਲੈ ਸਕਦੇ? ਇਹਨਾਂ ਦਾ ਪੋਰਟਲ, ਇਹਨਾਂ ਦਾ ਨਾ ਇੱਕ ਪੋਰਟਲ ਬਣਾਇਆ ਹੋਇਆ ਜੋ ਰੀਨਿਊਏਬਲ એનર્ਜੀ ਦਾ ਹੋਏਗਾ, ਤਾਂ ਉਹਦੇ ਵਿੱਚ ਹੀ ਜਾਣਾ ਹੈ। ਠੀਕ ਹੈ, ਪੀਐਮ ਕੁਸਮ ਸਕੀਮ, ਬਸ ਤੁਸੀਂ ਗੂਗਲ ਕਰ ਲੈਣਾ ਤਾਂ ਉਹਦੇ ਵਿੱਚੋਂ ਸਾਰਾ ਕੁਝ ਨਿਕਲ ਆਏ। ਠੀਕ ਹੈ, ਬੜੀ ਮਿਹਰਬਾਨੀ ਮਿੰਟੂ ਜੀ, ਮਿਹਰਬਾਨੀ, ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।